व्यूअर्स वेलकम बैक इन आवर प्रोग्राम। जी डॉक्टर साहब, अगले इशू बारे थोड़ा तबसरा जानना चाहांगे। जी डॉक्टर साहब की कहना चाहते हो तुसीं? देखो, ਜਦੋਂ ਅਸੀਂ ਪਿਛਲੇ ਦਿਨਾਂ 'ਚ ਜਾਂ ਪਿਛਲੇ ਵਰ੍ਹਿਆਂ 'ਚ ਵੀ ਕਰਨਲ ਪ੍ਰੋਤ ਵਰਗੇ ਦੇ ਰੋਲ ਦੀ ਗੱਲ ਕੀਤੀ ਕਿ ਕਿਵੇਂ ਮਿਲਟਰੀ ਇੰਟੈਲੀਜੈਂਸ ਦਾ ਸਰਵਿੰਗ ਆਫਿਸਰ ਉਹ ਇਨਵੋਲਵ ਸੀ ਸਮਝੌਤਾ ਐਕਸਪ੍ਰੈਸ ਦੀ ਬੰਬਿੰਗ 'ਚ, ਮਾਲੇਗਾਉਂ, हैदराबाद ਔਰ ਅਜਮੇਰ ਸ਼ਰੀਫ 'ਚ। ਔਰ ਉਦੋਂ ਇਹ ਬੜਾ ਵੱਡਾ ਇੰਕਸ਼ਾਫ ਲੱਗਾ ਕਿ ਵੀ ਅੱਛਾ ਮਿਲਟਰੀ ਤੱਕ ਵੀ RSS ਦੀ ਪਹੁੰਚ ਹੈ ਜੀ। ਔਰ ਕੁਝ ਸਟੋਰੀਜ਼ ਜਦੋਂ ਅਸੀਂ ਜਿਹੜੀਆਂ ਕਿ ਇੰਟੈਲੀਜੈਂਸ ਦੀਆਂ ਰਿਪੋਰਟਸ 30 ਸਾਲ ਬਾਅਦ ਬਹੁਤ ਵਾਰ ਜਿਹੜੀਆਂ ਡੀਕਲਾਸੀਫਾਈ ਹੁੰਦੀਆਂ, ਅਮਰੀਕਾ 'ਚ ਵੀ ਕਿਤੇ 20 ਸਾਲ ਹੈ ਸ਼ਾਇਦ, ਅਮਰੀਕਾ ਦੇ ਵਿੱਚ CIA ਦੀਆਂ ਫਾਈਲਸ ਵੀ, ਜਾਂ ਇੰਗਲੈਂਡ 'ਚ ਜਿਵੇਂ 20-25-20 ਦੇ ਵੀ ਉਹਨਾਂ ਨੇ 30 ਸਾਲ ਹੀ ਲਾ ਦਿੱਤੇ ਹੁੰਦੇ ਆ। ਜਿਵੇਂ ਇੰਗਲੈਂਡ 'ਚ ਗਵਰਨਮੈਂਟ ਨੇ ਕਿਵੇਂ ਜੂਨ 84 'ਚ ਕੀ ਰੋਲ ਅਦਾ ਕੀਤਾ ਔਰ ਉਹ ਇੱਕ ਪੂਰਾ ਇਸ਼ੂ ਬਣ ਗਿਆ। ਔਰ ਈਵਨ ਲੇਬਰ ਪਾਰਟੀ ਨੇ ਆਫੀਸ਼ੀਅਲੀ ਸਪੋਰਟ ਕੀਤਾ ਕਿ ਜਦੋਂ ਉਹਨਾਂ ਦੀ ਸਰਕਾਰ ਬਣੀ ਜੂਨ 84 'ਚ ਕੀ ਰੋਲ ਪਲੇ ਕੀਤਾ ਹੈ ਉਹ ਇਨਵੈਸਟੀਗੇਟ ਹੋਏਗਾ। ਮੈਂ ਆਪਣੀ ਕਿਸੇ ਹੋਰ ਸਬਜੈਕਟ ਦੇ ਰਿਸਰਚ ਦੇ ਦੌਰਾਨ ਮੈਂ ਦੇਖਦਾ ਵੀ ਕੁਝ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਹਿੱਸਾ ਨੇ ਉਸ ਖਿੱਤੇ ਨਾਲ ਸੰਬੰਧਿਤ, ਉਹਨਾਂ ਨੂੰ ਮੇਨ ਸਟ੍ਰੀਮ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਜਿਹੜੇ ਕਾਲਮਨਿਸਟ ਵੀ ਨੇ, ਜਿਹੜੇ ਅਦਰਵਾਈਜ਼ ਬੜੇ ਰਿਸਰਚਰ ਬਣੇ ਹੁੰਦੇ ਨੇ, ਉਹ ਦਬਾ ਦਿੰਦੇ ਨੇ ਟੋਟਲੀ। ਤੇ ਕਈ ਵਾਰ ਜਿਹੜੀ ਚੀਜ਼ ਦੂਸਰੇ ਥਾਂ ਤੇ ਕਿਤੇ ਛਪ ਵੀ ਜਾਂਦੀ ਹੈ ਉਹਨੂੰ ਉਹ ਅੱਗੇ ਨਹੀਂ ਤੋਰਦੇ। ਔਰ ਮੇਰੀ ਨਜ਼ਰਾਂ ਚੋਂ ਜਿਹੜਾ 28 ਜਨਵਰੀ 2017 ਦੀ ਡੌਨ ਅਖਬਾਰ ਦੀ ਇੱਕ ਖਬਰ ਨਿਕਲੀ ਕਿਸੇ ਹੋਰ ਕੰਟੈਕਸਟ, ਔਰ ਉਹਦੇ 'ਚ ਹੈਡਲਾਈਨ ਦੇਖ ਕੇ ਮੈਂ ਚੌਂਕਿਆ। ਔਰ ਮੈਂ ਹਾਲਾਂਕਿ ਲੱਗੇਗਾ ਕਿ ਵੀ ਆਊਟਡੇਟਡ ਖਬਰ ਹੈ, ਪਰ ਇਹ ਆਊਟਡੇਟਡ ਨਹੀਂ ਹੈ। ਇਹ ਦੱਸਦੀ ਹੈ ਕਿ RSS ਦਾ ਰੋਲ ਸਿਰਫ ਫੌਜ ਦੇ ਵਿੱਚ ਕਰਨਲ ਪ੍ਰੋਤ ਦੇ ਵੇਲੇ ਨਹੀਂ ਸ਼ੁਰੂ ਹੋਇਆ। ਹੁਣ 30 ਜਨਵਰੀ 1948 ਨੂੰ ਗਾਂਧੀ ਦੀ ਅਸੈਸੀਨੇਸ਼ਨ ਹੁੰਦੀ ਹੈ, ਨਥੂਰਾਮ ਗੋਡਸੇ ਕਰਦੇ। ਔਰ ਇਹ CIA ਦੀਆਂ ਜਿਹੜੀਆਂ ਡੀਕਲਾਸੀਫਾਈ ਕੀਤੀਆਂ ਫਾਈਲਸ ਨੇ, ਜਿਨ੍ਹਾਂ ਦਾ ਸੰਬੰਧ 2 ਜੂਨ 1950 ਨਾਲ ਹੈ, ਕਿ ਆਲਮੋਸਟ 2 ਸਾਲ ਬਾਅਦ ਗਾਂਧੀ ਦੀ ਅਸੈਸੀਨੇਸ਼ਨ ਦੇ, ਜਦੋਂ ਕਿ ਵਿੱਚ ਕੁਛ ਅਰਸਾ ਜਿਹੜਾ RSS ਦੇ ਉੱਤੇ ਪਾਬੰਦੀ ਲੱਗੀ ਹੋਈ ਸੀ, ਪਟੇਲ ਨੇ ਲਾਈ, ਕਿ ਕਿੰਨਾ ਵੱਡਾ ਪਲਾਟ RSS ਜਿਹੜਾ ਹੈ ਉਹ ਰਚ ਰਿਹਾ ਸੀ। ਉਸ ਵੇਲੇ ਦਾ ਜਿਹੜਾ ਫੌਜੀ ਚੀਫ ਜਨਰਲ ਕਰਿਆਪਾ, ਜਿਹਦਾ ਸੰਬੰਧ ਕੂਰ ਨਾਲ ਸੀ, ਉਸ ਇਲਾਕੇ ਨਾਲ ਜਿਹੜਾ ਹੁਣ ਕਰਨਾਟਕਾ ਦਾ ਹਿੱਸਾ ਹੈ। ਔਰ ਜਦੋਂ ਅਸੀਂ ਫੀਲਡ ਮਾਰਸ਼ਲ ਅਰਜਨ ਸਿੰਘ ਦੀ ਗੱਲ ਕੀਤੀ, ਉਦੋਂ ਅਸੀਂ ਕਿਹਾ ਸੀ ਕਿ ਕਿਵੇਂ ਜਨਰਲ ਕਰਿਆਪਾ ਔਰ ਫੀਲਡ ਮਾਰਸ਼ਲ SHFJ ਮਾਨਕ ਸ਼ਾਹ, ਇਹੀ ਹੁਣ ਤੱਕ ਉਹਨਾਂ ਨੂੰ ਫੀਲਡ ਮਾਰਸ਼ਲ ਦਾ ਟਾਈਟਲ ਦਿੱਤਾ ਗਿਆ। ਔਰ ਕਰਿਆਪਾ ਜਿਹੜਾ ਹੈ ਇਹ ਪਹਿਲਾ ਆਜ਼ਾਦ ਭਾਰਤ ਦੇ ਵਿੱਚ ਫੌਜੀ ਜਰਨੈਲ ਸੀ, ਪਹਿਲੇ 2 ਸਾਲ ਤੱਕ ਗੋਰਾ ਰਿਹਾ। ਹੁਣ ਇਹ ਜਿਹੜੀਆਂ CIA ਦੀਆਂ ਫਾਈਲਸ ਡੀਕਲਾਸੀਫਾਈ ਹੋਈਆਂ, ਉਹਦੇ 'ਚ ਸਾਹਮਣੇ ਆਇਆ ਕਿ ਉਸ ਪੀਰੀਅਡ ਦੇ ਵਿੱਚ 1950 'ਚ RSS ਜਨਰਲ ਕਰਿਆਪਾ ਦੀ ਅਸੈਸੀਨੇਸ਼ਨ ਨੂੰ, ਉਹਨੂੰ ਮਾਰਨ ਦੇ ਲਈ, ਉਹਦੀ ਅਸੈਸੀਨੇਸ਼ਨ ਕਰਨ ਦੇ ਲਈ ਪਲੈਨਿੰਗ ਕਰ ਰਹੀ ਸੀ। ਔਰ ਉਹਦੇ 'ਚ ਉਹਨਾਂ ਨੇ ਨਾਰਥ ਦੇ, ਉੱਤਰ ਦੇ ਜਿਹੜੇ ਕੁਝ ਆਫੀਸਰਸ ਆਰਮੀ ਦੇ, ਉਹਨਾਂ ਨੂੰ ਵੀ ਰੋਪਨ ਕੀਤਾ ਹੋਇਆ ਸੀ। ਔਰ ਜਦੋਂ ਇਹ ਪਲਾਟ ਜਿਹੜਾ ਉਹ ਖੁੱਲਿਆ ਤੇ ਉਹਦੇ 'ਚ ਜਿਹੜੀ ਹੈ 6 ਬੰਦਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਔਰ ਹੋਰ ਵੀ ਬਹੁਤ ਸਾਰੇ ਆਫੀਸਰ ਇਨਵੋਲਵ ਸੀ। ਹੁਣ ਇਹ ਮੈਂ ਪਹਿਲੀ ਵਾਰ ਖਬਰ ਪੜ੍ਹ ਰਿਹਾ, ਸੁਣ ਰਿਹਾ ਕਿ ਇਸ ਪਾਸੇ ਤਾਂ ਅਸੀਂ ਪਾਕਿਸਤਾਨ ਬਾਰੇ ਤਾਂ ਸਾਨੂੰ ਪਤਾ ਹੈ ਕਿ ਬਈ ਉੱਥੇ ਆਰਮੀ ਟੇਕ ਓਵਰ ਕਿਵੇਂ ਹੋਇਆ, ਪਹਿਲੀ ਵਾਰ ਜਨਰਲ ਅਯੂਬ ਖਾਨ ਕਿਵੇਂ ਆਏ, ਪਰ ਜਨਰਲ ਕਰਿਆਪਾ ਦੀ ਅਸੈਸੀਨੇਸ਼ਨ RSS ਕਰ ਰਹੀ ਸੀ ਔਰ CIA ਦੀਆਂ ਫਾਈਲਸ। ਔਰ ਇਹ ਖਬਰ ਡਾਨ ਅਖਬਾਰ ਨੇ ਆਪਣੇ 28 ਜਨਵਰੀ 2017 ਦੇ ਅੰਕ ਦੇ ਵਿੱਚ ਛਾਪੀ ਔਰ ਖਬਰ ਦੀ ਹੈਡਲਾਈਨ ਹੈ RSS instigated assassination bid on first Indian Army chief, CIA files। ਇਹ ਹੁਣ CIA ਦੀ ਡੀਕਲਾਸੀਫਾਈਡ ਇਨਫੋਰਮੇਸ਼ਨ ਹੈ, ਜਿਹਦੇ 'ਚ ਹੈ ਕਿ ਨਿਊ ਦਿੱਲੀ ਡੈਡਲਾਈਨ ਹੈ, in what could be sensational revelations for many Indians and a huge embarrassment for the Modi government, the recently released CIA files have claimed that the right-wing Hindu Rashtriya Swayamsevak Sangh had instigated Northern Army officers to plot an assassination bid on the country's first army commander, General K.M. Kriappa, who was from the southern region of the Kurg area ਦਾ ਨਾਮ।
The revelations were first published in the Hindi daily Jansat on Friday. अच्छा छपया है उधे, but it was never discussed. कोई columnist इनू refer नहीं करता. But this correspondent, इनू study नू ने Jansat दा माड़ा मोटा छापया होगा. But Dawn the correspondent, but this correspondent corroborated the story with the United States Central Intelligence Agency files that were recently released under President Barack Obama's orders. Rift in the officer corps of Indian Army was the headline of the redacted file dated June 12, 1950. ਹੁਣ 12 ਜੂਨ 1950 ਦੀ ਇਹ ਫਾਈਲ ਹੈ CIA ਦੀ ਜਿਹੜੀ ਡੀਕਲਾਸੀਫਾਈ ਹੋਈ. An attempt to assassinate General Cariappa, Commander-in-Chief of Indian Army, was made during the General's recent inspection tour of East Punjab. ਅੱਛਾ ਇਹ assassination ਵੀ ਇਹਨਾਂ ਨੇ ਜਦੋਂ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ ਈਸਟ ਪੰਜਾਬ ਉੱਥੇ ਉਹ ਵਿਜ਼ਿਟ ਕਰ ਰਿਹਾ ਸੀ ਉੱਥੇ ਉਹਦੀ assassination ਉਹਨਾਂ ਨੇ ਕਰਨੀ ਸੀ. 6 persons have been sentenced to death in connection with the plot. ਹੁਣ ਇਹ ਪਲਾਟ ਦੇ ਹੁਣ ਨਿੱਕੀ ਨਿੱਕੀ ਚੀਜ਼ ਦੇ ਉੱਤੇ ਤੇ ਬੰਬੇ 'ਚ ਫਿਲਮਾਂ ਬੜੀਆਂ ਹੁੰਦੀਆਂ ਨੇ, ਨੋਵਲ ਲਿਖੇ ਜਾਂਦੇ ਨੇ, ਆਰਟੀਕਲ ਛਪਦੇ ਨੇ. ਇਹ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ ਜਾਂ ਪੜ੍ਹ ਰਿਹਾ ਹਾਂ ਕਿ ਆਰਮੀ ਚੀਫ ਨੂੰ ਜਿਹੜਾ ਮਰਡਰ ਕਰਨ ਦਾ ਜਿਹੜਾ ਅਟੈਂਪਟ RSS ਨੇ ਕੀਤਾ, 6 ਆਰਮੀ ਆਫੀਸਰ ਜਿਹੜੇ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਇਸ ਦੇ ਲਈ, ਕਿਉਂਕਿ ਜ਼ਾਹਿਰ ਹੈ ਕਿ ਇਹ ਫਿਰ ਅਫਵਾਹ ਨਹੀਂ ਹੈ ਔਰ ਇਹ CIA ਦੀਆਂ ਜਿਹੜੀਆਂ ਡੀਕਲਾਸੀਫਾਈਡ ਫਾਈਲਸ ਨੇ. Several high officers are believed to be involved, the CIA noted. ਹੁਣ 6 ਤਾਂ ਮੌਤ ਦੀ ਸਜ਼ਾ ਔਰ ਇਹ ਕੋਈ ਸਿਪਾਹੀਆਂ ਨੇ ਤਾਂ ਕੀਤਾ ਨਹੀਂ, ਸਿਪਾਹੀਆਂ ਨੇ ਤਾਂ ਕਰਨਾ ਹੁੰਦਾ ਉਹਨਾਂ ਤੇ ਗੋਲੀ ਮਾਰ ਦੇਣੀ ਸੀ. ਇਹ ਜਦੋਂ ਤੁਸੀਂ ਪਲਾਟ ਕਰਦੇ ਹੋ ਔਰ RSS ਦੀ ਫਿਰ ਇਸ ਤੋਂ ਇਹ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ RSS ਕਰਨਲ ਪ੍ਰੋਥ ਨਾਲ ਨਹੀਂ ਵੜਿਆ. ਇਹ ਤਾਂ 1950 ਦੇ ਵਿੱਚ ਇਸ ਲੈਵਲ ਤੱਕ ਸੀ ਕਿ ਉਹ ਜਨਰਲ ਕਰਿਆਪਾ ਦਾ ਜਿਹੜਾ ਉਹ ਮਰਡਰ ਕਰਾ ਰਹੇ ਸੀ. ਜਨਰਲ ਕਰਿਆਪਾ ਐਜ਼ ਏ ਸਾਊਥ ਇੰਡੀਅਨ ਇਜ਼ ਰਿਜ਼ੈਂਟਡ. ਹੁਣ ਪਾ ਇਹਨੂੰ ਸਿੱਖਾਂ ਦੇ ਵੀ ਖਾਤੇ 'ਚ ਦਿੱਤਾ ਔਰ ਪੋਸੀਬਲ ਹੈ RSS ਨੇ. ਹਾਲਾਂ ਇਹ ਮੈਂ ਦੇਖ ਰਿਹਾ ਸੀ ਕਿ 3 ਉਸ ਵੇਲੇ ਉਮੀਦਵਾਰ ਸੀ ਜਨਰਲ ਬਣਨ ਦੇ. ਉਹਨਾਂ ਦੇ ਵਿੱਚ ਇੱਕ ਅੰਗਰੇਜ਼ ਸੀ, ਇੱਕ ਸ਼ਾਇਦ ਨੱਥੂ ਸਿੰਘ ਸੀ ਔਰ ਤੀਸਰਾ ਕਰਿਆਪਾ ਸੀ, ਪਰ ਉਹਨਾਂ ਦੋਨਾਂ ਨੇ ਇਨਕਾਰ ਕੀਤਾ ਔਰ ਉਸ ਵੇਲੇ ਡਿਫੈਂਸ ਮਿਨਿਸਟਰ ਇੰਟਰਿਮ ਗਵਰਨਮੈਂਟ ਦੇ ਵਿੱਚ ਸਰਦਾਰ ਬਲਦੇਵ ਸਿੰਘ ਸੀ. ਸੋ ਇਹ ਵਿੱਚ ਸਿੱਖ ਵਾਰਨਾ ਕਿ ਜੀ ਸਿੱਖ ਆਰਮੀ ਆਫੀਸਰ ਰਿਜ਼ੈਂਟ ਕਰ ਰਹੇ ਸੀ. ਬਣਾਇਆ ਹੀ ਜਨਰਲ ਕਰਿਆਪਾ ਨੂੰ ਬਲਦੇਵ ਸਿੰਘ ਨੇ. ਜੇ ਬਲਦੇਵ ਸਿੰਘ ਕੋਈ ਇਹ ਨਹੀਂ ਸੀ ਵੀ ਉਹ ਨਾ ਵਾਕਫ ਸੀ, ਜਨਰਲ ਕਰਿਆਪਾ ਏਬਲ ਜਨਰਲ ਸੀ, ਲੇਕਿਨ ਇਸ ਪਲਾਟ 'ਚ ਪੋਸੀਬਲ ਹੈ RSS ਨੇ ਸਿੱਖਾਂ ਨੂੰ ਵਰਤਿਆ ਹੋਏ. General Cariappa as a South Indian is resented by Sikh officers of the Indian Army. The RSS is capitalizing on the north-south rift among army officers whom informant considers treacherous and unreliable to spread dissension. Officers from Travancore, Maharashtra and Madras are invariably loyal to General Cariappa. ਹੁਣ ਅੱਜ ਜਿਹੜਾ ਇਹ ਭਾਰਤ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਹਿ ਰਹੇ ਨੇ, ਇਹਦਾ ਮਤਲਬ ਹੈ ਕਿ 1950 'ਚ RSS ਸਮਝਦਾ ਸੀ ਕਿ ਨਾਰਥ ਇੰਡੀਆ ਹੀ ਸਾਡਾ ਹਿੰਦੂਤਵ ਹੈ, ਇਹ ਸਾਊਥ ਵਾਲੇ ਜਿਹੜੇ ਨੇ ਇਹ ਅਨਰਿਲਾਇਬਲ ਨੇ ਔਰ ਡਿਸੀਟਫੁਲ ਨੇ ਔਰ ਇਸ ਲਈ ਇਹਨੂੰ ਮਰਵਾ ਦਿੱਤਾ ਜਾਏ ਔਰ ਨਾਰਥ ਦਾ ਕੋਈ ਬੰਦਾ ਜਿਹੜਾ ਆਰਮੀ ਦਾ ਚੀਫ ਬਣੇ. ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਦੌਰ 'ਚ ਜਦੋਂ ਕਿ ਆਰਮੀ 'ਚ ਇਹ ਚੱਲ ਰਿਹਾ ਸੀ, ਟ੍ਰੈਵਨਾਕੋਰ, ਮਹਾਰਾਸ਼ਟਰ ਤੇ ਮਦਰਾਸ ਦੇ ਜਿਹੜੇ ਸੀ ਸਾਊਥ ਦੇ, ਉਹ ਕਰਿਆਪਾ ਨੂੰ ਸਪੋਰਟ ਕਰ ਰਹੇ ਸੀ. Another file made public but whose date has been deleted carries a photocopy of the Bombay-based Blitz Weekly, an erstwhile popular tabloid once considered close to Moscow. ਇੱਕ ਹੋਰ ਇਨਫੋਰਮੇਸ਼ਨ ਜਿਹੜੀ ਬ੍ਰਿਟਸ ਨੇ, ਬ੍ਰਿਟਸ ਦਾ ਐਡੀਟਰ ਕਰੰਜੀਆ ਹੁੰਦਾ ਸੀ, ਬਲੈਕਮੇਲਰ ਵੀ ਸੀ ਉਹ, ਪਰ ਕਮਿਊਨਿਸਟ ਨੇੜੇ ਸੀ, ਪੈਸੇ ਸਾਰਿਆਂ ਤੋਂ ਹੀ ਲੈ ਲੈਂਦਾ ਸੀ. ਉਹ ਪਹਿਲਾਂ ਉਹ ਛਾਪ ਦਿੰਦਾ ਸੀ ਕਿ ਇਹਦੇ ਬਾਰੇ ਕਹਾਣੀ ਛਪੇਗੀ, ਉਹ ਫਿਰ ਡੀਲ ਬਣਾ ਲੈਂਦਾ ਸੀ. ਪਰ ਮੈਂ ਵੀ ਐਜ਼ ਏ ਸਟੂਡੈਂਟ ਬਲਿਟਸ ਪੜ੍ਹਦਾ ਜ਼ਰੂਰ ਸੀ ਕਿਉਂਕਿ ਬਲਿਟਸ ਵਾਕਈ ਅੱਗ ਲਾਉਣ ਵਾਲੀ ਹੁੰਦੀ ਸੀ, ਕੋਈ ਨਾ ਕੋਈ ਖਬਰ ਇਸ ਕਿਸਮ ਦੀ. ਸੋ ਉਹਨਾਂ ਨੇ ਇਹ ਕਿਹਾ ਕਿ ਬਈ ਇਟ ਕੋਟਸ ਏ CIA ਰਿਸਰਚਰ ਐਜ਼ ਸਟਰਗਲਿੰਗ ਟੂ ਅਨਰੇਵਲ ਦਾ ਸਟੈਂਡ ਆਫ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਓਵਰ ਕਸ਼ਮੀਰ, ਕਿਉਂਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ 47 ਦਾ ਪਾਰਟ ਜਿਹੜਾ ਹੈ ਉਹ ਸਾਹਮਣੇ ਹੈ ਕਿ ਕਸ਼ਮੀਰ ਦੇ ਮੁੱਦੇ ਤੇ ਜੰਗ ਵੱਲ ਜਾ ਰਿਹਾ ਸੀ. ਫਿਰ ਉਹਦੇ 'ਚ ਇਹ ਵੀ ਇੱਕ ਕਹਾਣੀ ਹੈ ਜਿਹੜੀ ਕਿ ਬਾਅਦ 'ਚ ਮੀਡੀਆ 'ਚ ਵੀ ਆਈ ਕਿ ਜਨਰਲ ਕਰਿਆਪਾ ਦਾ ਬੇਟਾ ਜਿਹੜਾ ਉਹ ਵੀ 에ਅਰ ਫੋਰਸ ਸੀ ਔਰ ਕਰਿਆਪਾ ਦੀ ਟ੍ਰੇਨਿੰਗ ਅਯੂਬ ਖਾਨ ਦੇ ਨਾਲ ਹੋਈ ਸੀ. ਕਰਿਆਪੇ ਦਾ ਮੁੰਡਾ ਜਦੋਂ 65 ਵਾਰ 'ਚ
ਬੰਬ ਸੁੱਟਣ ਗਿਆ ਤੇ ਉਹਨਾਂ ਨੇ ਜਹਾਜ਼ ਥੱਲੇ ਲਾ ਲਿਆ, ਉਹ ਫੜਿਆ ਗਿਆ। ਤੇ ਜਦੋਂ ਅਯੂਬ ਖਾਨ ਨੂੰ ਪਤਾ ਲੱਗਾ ਕਿ ਬਈ ਇਹ ਕਰਿਆਪਾ ਦਾ ਮੁੰਡਾ ਹੈ, ਉਹਦੀ ਅਯੂਬ ਖਾਨ ਦੇ ਘਰੋਂ ਉਹਨੂੰ ਦੇਖਣ ਵੀ ਗਏ, ਉਹਨਾਂ ਨੇ ਮੈਸੇਜ ਵੀ ਭੇਜਿਆ ਕਰਿਆਪਾ ਨੂੰ। ਤੇ ਉਹਨੇ ਕਰਿਆਪਾ ਨੇ ਕਿਹਾ, ਜਿਹੜਾ ਹੁਣ ਐਜ਼ ਏ ਸ਼ੋਲਜਰ ਹੈ, ਕਿ ਨਹੀਂ ਜਾਂ ਜੇ ਮੇਰੇ ਮੁੰਡੇ ਨੂੰ ਨਾ ਰਿਲੀਜ਼ ਕਰ, ਭਾਵੇਂ ਸਾਰਿਆਂ ਨੂੰ ਕਰ ਜਾਂ ਤਾਂ, ਨਹੀਂ ਤਾਂ ਜੋ ਬਾਕੀਆਂ ਨਾਲ ਸਲੂਕ ਹੈ ਉਹ ਹੋਏ। ਲੇਕਿਨ ਇਹ ਸਾਰੇ ਦਾ ਤਾਂ ਇੱਕ ਹਿਊਮਨ ਇਫੈਕਟ ਹੈ। ਫਿਰ ਇਹਦੇ 'ਚ ਹੀ ਉਹਨਾਂ ਨੇ ਇਹ ਕਿਹਾ, ਜਿਹੜੀ CIA ਰਿਪੋਰਟ ਹੈ, ਕਿ RSS ਇਜ਼ ਦਾ ਆਈਡੀਓਲੋਜੀਕਲ ਫਾਊਂਟੇਨ ਹੈਡ ਆਫ BJP and it denies periodic charges of having a role in assassination of Mahatma Gandhi। ਸੋ ਗੱਲ ਜ਼ਾਹਰ ਹੈ ਕਿ ਈਵਨ ਉਸ ਦੌਰ ਦੇ ਵਿੱਚ ਵੀ RSS ਦੀ ਇਨਫਿਲਟ੍ਰੇਸ਼ਨ ਆਰਮੀ ਲੈਵਲ ਤੇ ਸੀ। ਐਵੇਂ ਨਹੀਂ ਇਹਨਾਂ ਨੇ ਜਿਹੜਾ ਅੱਜ ਸੱਤਾ ਤੇ ਕਬਜ਼ਾ ਕੀਤਾ ਹੈ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਫੌਜੀ ਚੀਫ ਹੋਏ ਰਾਵਤ ਜੀ ਧਮਕੀਆਂ ਦੇਣ ਦੇ ਵਿੱਚ, ਸਰਜੀਕਲ ਸਟ੍ਰਾਈਕ ਦਾ ਝੂਠ ਹੋਏ, ਔਰ ਕਿਵੇਂ ਇਨ ਕਾਹੂਟ ਹੈ ਫੌਜ ਜਿਹੜੀ ਹੈ ਵਿਦ ਦਾ ਐਡਮਿਨਿਸਟ੍ਰੇਸ਼ਨ। ਔਰ ਕੱਲਾ ਇਹੀ ਨਹੀਂ, ਅਸੀਂ ਇਹ ਦੇਖਦੇ ਹਾਂ ਕਿ ਕਿਵੇਂ RSS ਨੇ ਇਸ ਲੈਵਲ ਤੇ ਮਿਲਟਰੀ 'ਚ, ਔਰ ਕਿਵੇਂ ਜਿਹੜਾ ਬਾਬਾ ਕਲਚਰ ਹੈ ਉਹ ਕਿਵੇਂ ਖੜਾ ਕੀਤਾ, ਸੌਦਾ ਸਾਧ ਦੇ ਨਾਲ ਕੀ ਸੰਬੰਧ ਰਹੇ, ਉਹਨੇ ਕਿਵੇਂ BJP ਨੂੰ ਵੋਟਾਂ ਪਵਾਈਆਂ। ਔਰ ਹੁਣ ਜਦੋਂ ਇਹਦਾ ਸਾਰਾ ਪਾਜ ਖੁੱਲ ਗਿਆ, ਇੱਕ ਤੋਂ ਬਾਅਦ ਇੱਕ ਕੇਸ ਬਾਹਰ ਆ ਰਹੇ ਨੇ, ਡੇਰੇ ਦੇ ਪ੍ਰਬੰਧਕਾਂ ਨੇ ਮੰਨਿਆ ਕਿ 600 ਦੇ ਕਰੀਬ ਜਿਹੜੇ ਸਕੈਲਟਨ ਨੇ, ਹੱਡੀਆਂ ਬੰਦੇ ਅੰਦਰ ਦਫਨਾਏ ਹੋਏ ਨੇ, ਜਿਨ੍ਹਾਂ ਦੀਆਂ ਹੱਡੀਆਂ ਦੇ ਪਿੰਜਰ ਥੱਲੇ ਨੇ, ਉਹਨਾਂ ਦੇ ਉੱਤੇ ਦਰਖਤ ਲਾਏ ਹੋਏ ਨੇ। ਔਰ ਅੱਜ ਹੀ ਸੁਸ਼ੀਲ ਵਿਜ ਜਿਹੜਾ ਅਨਿਲ ਵਿਜ ਜਿਹੜਾ ਇਹਨਾਂ ਦਾ ਹੈਲਥ ਮਿਨਿਸਟਰ ਹੈ, ਉਹ ਕਹਿ ਰਿਹਾ ਵਿਜ ਸੀਕਸ ਰਿਲੀਫ ਜੌਬਸ ਫਾਰ ਕਿਨ ਆਫ ਸੌਦਾ ਪ੍ਰੇਮੀਜ਼ ਕਿਲਡ ਇਨ ਪੁਲਿਸ ਫਾਇਰਿੰਗ, ਕਿ ਬਈ ਇਹ BJP ਦੇ ਉਹ ਜਿਹੜਾ ਇਹ ਵਿਜ ਹੈ ਉਹ ਮਿਲਿਆ ਉਹਨੂੰ ਮਨੋਹਰ ਲਾਲ ਖੱਟੜ ਚੀਫ ਮਿਨਿਸਟਰ ਨੂੰ, ਤੇ ਉਹਨੇ ਕਿਹਾ ਜੀ ਜਿਹੜੇ ਪੁਲਿਸ ਦੀ ਗੋਲੀ ਦੇ ਨਾਲ ਸੌਦੇ ਦੇ ਪ੍ਰੇਮੀ ਮਰੇ ਨੇ ਉਹਨਾਂ ਨੂੰ 10 ਲੱਖ ਰੁਪਈਆ ਦਿੱਤਾ ਜਾਏ, ਉਹਨਾਂ ਦੇ ਜਿਹੜੇ ਵਿਕਟਮ ਨੇ ਉਹਨਾਂ ਦੇ ਕਿਸੇ ਬੰਦੇ ਨੂੰ ਨੌਕਰੀ ਦਿੱਤੀ ਜਾਏ। ਇਵੇਂ ਹੀ ਜਿਵੇਂ ਜਾਟ ਐਜੀਟੇਸ਼ਨ ਦੇ ਵੇਲੇ ਦਿੱਤਾ ਗਿਆ ਸੀ, ਜੇ ਉਹਨਾਂ ਨੂੰ ਦਿੱਤਾ ਜਾ ਸਕਦਾ ਤੇ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ। ਔਰ ਇਹੀ ਵਿਜ ਹੈ ਜਿਹਨੇ ਪਿੱਛੇ ਕੁਝ ਹਫ਼ਤੇ ਪਹਿਲਾਂ ਕਿਹਾ ਕਿ ਜੀ ਮੈਂ ਤਾਂ ਵੋਟਾਂ ਮੰਗਣ ਦੇ ਲਈ ਫਿਰ ਵੀ ਜਾਵਾਂਗਾ ਜਿਹੜਾ ਸੌਦਾ ਸਾਧ ਦੇ ਡੇਰੇ। ਔਰ ਬੜੇ ਤਰੀਕੇ ਨਾਲ ਉਹਨਾਂ ਦੇ ਸਕੂਲ ਔਰ ਇੰਸਟੀਟਿਊਸ਼ਨਸ ਵੀ ਦੁਬਾਰਾ ਖਿਲਾ ਦਿੱਤੀਆਂ ਗਈਆਂ, ਡੇਰਾ ਵੀ ਦੁਬਾਰਾ ਖਿਲਾ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਇੱਕ ਪਾਸੇ ਇਹਨਾਂ ਦਾ ਫੌਜ ਲੈਵਲ ਦੇ ਉੱਤੇ ਜਿਵੇਂ RSS ਦੀ ਇਨਫਿਲਟ੍ਰੇਸ਼ਨ, ਇਹ ਵੀ RSS ਦੀ ਇਨਫਿਲਟ੍ਰੇਸ਼ਨ, ਔਰ ਜਿੰਨੇ RSS ਦੇ ਇਸ ਕਿਸਮ ਦੇ ਕ੍ਰਿਮੀਨਲ ਬਾਬੇ ਨੇ ਉਹਨਾਂ ਚੋਂ ਇੱਕ ਜਿਹੜਾ ਫਲਾਹਾਰੀ ਬਾਬਾ ਬਣ ਕੇ ਜਿਹੜਾ ਬੈਠਾ ਸੀ, ਉਹ ਵੀ ਅੱਜ ਇੱਕ ਰੇਪ ਦੇ ਚਾਰਜ 'ਚ ਇੱਕ MBBS ਦੇ ਵਿੱਚ ਪੜ੍ਹਦੀ ਬੱਚੀ ਜਿਹਦੇ ਪੇਰੈਂਟਸ ਉਸ ਦੇ ਸ਼ਰਧਾਲੂ ਸੀ, ਔਰ ਇਹ ਰਾਜਸਥਾਨ ਦਾ ਸੰਤ ਕੌਸ਼ਲੇਂਦਰ ਫਲਾਹਾਰੀ ਮਹਾਰਾਜ, ਇਹ ਜਿਹੜਾ ਇਸ ਦੇ ਉੱਤੇ ਉਸ ਬੱਚੀ ਨੇ ਲਾਇਆ ਇਲਜ਼ਾਮ ਕਿ ਭਾਈ ਮੇਰੇ ਨਾਲ ਇਹਨੇ ਕੀ ਕੀਤਾ। ਔਰ ਇਹ ਵੀ ਉਹੀ ਬਾਬਾ ਹੈ ਫਲਾਹਾਰੀ ਬਾਬਾ ਜਿਹੜਾ BJP ਦੀ ਰੱਥ ਯਾਤਰਾ ਕੈਂਪੇਨ ਔਰ ਦੂਸਰੇ ਜਿਹੜਾ ਹੈ ਉਹ ਉਸ ਦੇ ਵਿੱਚ ਅੱਗੇ ਰਿਹਾ ਵੋਟਾਂ ਪਵਾਉਣ ਨੂੰ। ਹੁਣ ਉਹ ਮੁਰਾਰੀ ਆਸਾਰਾਮ ਹੋਏ, ਸੌਦਾ ਸਾਧ ਹੋਏ, ਤੇ ਇਹ ਫਲਾਹਾਰੀ ਬਾਬਾ ਕੇ ਜੀ ਇਕੱਲਾ ਫਲ ਖਾਂਦਾ। ਤੇ ਇਹ ਜਿਹੜਾ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਹਨਾਂ ਸਾਰਿਆਂ ਦਾ ਨੈਟਵਰਕ ਕੀ ਹੈ ਔਰ ਕਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪਾਵਰ ਕੈਪਚਰ ਕੀਤੀ ਹੈ, ਔਰ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਕੀ ਰੋਲ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ 5164060694। ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।